ਦਰਸ਼ਕੋ ਫੇਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1660 ਦੇ ਵਿੱਚ ਗੁਰੂ ਹਰਰਾਏ ਸਾਹਿਬ ਸਿਆਲਕੋਟ ਤੋਂ ਸ੍ਰੀਨਗਰ ਕਸ਼ਮੀਰ ਗਏ ਜੀ ਔਰ ਭਾਈ ਮੱਖਣ ਸ਼ਾਹ ਲੋਬਾਣਾ ਜਿਨ੍ਹਾਂ ਦਾ ਸੰਬੰਧ ਕਸ਼ਮੀਰ ਨਾਲ ਹੀ ਸੀ ਔਰ ਬਹੁਤ ਵੱਡੇ ਵਪਾਰੀ ਸਨ, ਉਹਨਾਂ ਦਾ ਪਿੰਡ ਟਾਂਡਾ ਲੋਬਾਣਾ ਸੀ, ਉੱਥੇ ਉਹਨਾਂ ਦੇ ਕੋਲ ਠਹਿਰੇ। 1803 ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਲਗਭਗ 85 ਸਾਲ ਦੀ ਉਮਰ 'ਚ ਉਹਨਾਂ ਨੇ ਚੜ੍ਹਾਈ ਕੀਤੀ। 12 ਪ੍ਰਮੁੱਖ ਮਿਸਲਾਂ 'ਚੋਂ ਇਹ ਵੱਡੇ ਮਿਸਲਦਾਰ ਸਨ ਔਰ ਇਹਨਾਂ ਨੇ ਲਾਹੌਰ, ਦਿੱਲੀ ਔਰ ਗੰਗਾ ਜਮਨਾ ਦੇ ਵਿਚਕਾਰ ਜਿਹੜੇ ਹਮਲੇ ਨੇ ਸਿੱਖ ਮਿਸਲਾਂ ਵੇਲੇ ਉਹਦੇ 'ਚ ਬੜਾ ਅਹਿਮ ਰੋਲ ਅਦਾ ਕੀਤਾ ਜੀ। ਸਿੱਖਾਂ ਦਾ ਪਹਿਲਾ ਕਿਲ੍ਹਾ ਰਾਮ ਰੌਣੀ ਜਿਹੜਾ ਬਾਅਦ ਦੇ ਵਿੱਚ ਰਾਮਗੜ੍ਹ ਕਹਾਇਆ, ਉਹ ਵੀ ਇਹਨਾਂ ਦੀ ਸਰਪ੍ਰਸਤੀ ਥੱਲੇ ਬਣਿਆ। ਇਸ ਲਈ ਇਹਨਾਂ ਦੇ ਕਲੈਨ ਨੂੰ, ਟਰਾਈਬ ਨੂੰ ਰਾਮਗੜੀਆ ਕਿਹਾ ਜਾਣ ਲੱਗਾ। 1816 ਦੇ ਵਿੱਚ ਖਾਲਸਾ ਫੌਜਾਂ ਨੇ ਕਸ਼ਮੀਰ ਦੇ ਉੱਤੇ ਚੜ੍ਹਾਈ ਕੀਤੀ ਔਰ ਕਸ਼ਮੀਰ ਨੂੰ ਖਾਲਸਾ ਰਾਜ ਦਾ ਹਿੱਸਾ ਬਣਾਇਆ। 1952 'ਚ ਸਰ ਗਿਆਨ ਸਿੰਘ ਰਾੜੇਵਾਲਾ ਪੈਪਸੂ ਪਟਿਆਲਾ ਐਂਡ ਈਸਟਰਨ ਸਟੇਟਸ ਯੂਨੀਅਨ ਦਾ ਪਹਿਲਾ ਮੁੱਖ ਮੰਤਰੀ ਬਣਿਆ। 1988 'ਚ KP ਗਿੱਲ ਦਰਿੰਦਾ ਬਲੱਡੀ ਜਿਹੜਾ ਬੁੱਚਰ ਇਹ ਪੁਲਿਸ ਮੁਖੀ ਬਣਿਆ ਔਰ ਰਬੈਰੋ ਨੂੰ ਗਵਰਨਰ ਦਾ ਸਲਾਹਕਾਰ ਬਣਾਇਆ ਗਿਆ ਔਰ ਫਿਰ KP ਗਿੱਲ ਨੇ ਇਸ ਪੀਰੀਅਡ ਤੋਂ ਲੈ ਕੇ 1992 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ। 1998 'ਚ ਉਸ ਵੇਲੇ ਦੇ ਅਕਾਲ ਤਖਤ ਦੇ ਜੱਥਾ ਰਣਜੀਤ ਸਿੰਘ ਹੋਰਾਂ ਨੇ ਲੰਗਰ ਦੇ ਬਾਰੇ ਹੁਕਮਨਾਮਾ ਜਾਰੀ ਕੀਤਾ। ਸਰੀ ਦੇ ਵਿੱਚ ਝਗੜਾ ਸੀ ਔਰ ਮੈਂ ਸਮਝਦਾ ਵੀ ਇਹ ਹੁਕਮਨਾਮਾ ਇੱਕ ਬੜੀ ਡਿਵੀਜ਼ਨ ਦਾ ਕਾਰਨ ਬਣਿਆ ਜਿਹਦਾ ਸਾਨੂੰ ਬਹੁਤ ਨੁਕਸਾਨ ਹੋਇਆ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ ਵਿਸਕੌਨਸਨ ਟੈਰੀਟਰੀ 1836 ਦੇ ਵਿੱਚ ਕ੍ਰੀਏਟ ਹੋਈ। 1865 ਦੇ ਵਿੱਚ ਮਾਚਸ ਦੀ ਕਾਢ ਕੱਢੀ ਗਈ, ਐਂ ਕਰੋ ਤੇ ਅੱਗ ਜੀ। 1872 ਦੇ ਵਿੱਚ ਸੈਨ ਫਰਾਂਸਿਸਕੋ ਬਾਰ ਐਸੋਸੀਏਸ਼ਨ ਆਰਗੇਨਾਈਜ਼ ਹੋਈ। 1888 'ਚ ਬੜਾ ਜ਼ੋਰਦਾਰ ਜਿਹੜੇ ਨੇ ਗੜ੍ਹੇ ਪਏ ਮੁਰਾਦਾਬਾਦ ਭਾਰਤ ਦੇ ਵਿੱਚ ਔਰ 246 ਬੰਦੇ ਉਹਨਾਂ ਗੜ੍ਹਿਆਂ ਦੇ ਨਾਲ ਮਾਰੇ ਗਏ। 1902 ਦੇ ਵਿੱਚ ਮੈਰੀ ਕਿਊਰੀ ਤੇ ਉਹਨਾਂ ਦਾ ਪਤੀ ਪੀਰੀ ਕਿਊਰੀ ਨੇ ਰੇਡੀਅਮ ਦੀ ਖੋਜ ਕੀਤੀ। ਉਹਨਾਂ ਘੜੀਆਂ 'ਚ ਰਾਤ ਨੂੰ ਵੀ ਵਕਤ ਦੱਸਦਾ ਨਾ, ਜੋ ਰੇਡੀਅਮ ਹੁੰਦਾ ਜੀ, ਹਨੇਰੇ 'ਚ ਵੀ ਘੜੀਆਂ 'ਚ ਟਾਈਮ ਦੇਖ ਸਕਦੇ। 1941 ਦੇ ਵਿੱਚ 100 ਜਰਮਨ ਬੰਬਰਸ ਨੇ ਏਥਨਸ ਦੇ ਉੱਤੇ ਹੱਲਾ ਬੋਲਿਆ। 1945 'ਚ ਸੋਵੀਅਤ ਯੂਨੀਅਨ ਦੀਆਂ ਫੌਜਾਂ ਬਰਲਿਨ ਜਰਮਨ ਦੇ ਵਿੱਚ ਐਂਟਰ ਹੋਈਆਂ। 1965 ਦੇ ਵਿੱਚ ਪੀਪਲ ਰਿਪਬਲਿਕ ਆਫ ਚਾਈਨਾ ਨੇ ਨਾਰਥ ਵੀਅਤਨਾਮ ਨੂੰ ਆਫਰ ਕੀਤਾ ਵੀ ਅਸੀਂ ਤੁਹਾਡੀ ਪੂਰੀ ਮਿਲਟਰੀ ਮਦਦ ਕਰਾਂਗੇ। 1984 'ਚ ਇੰਗਲੈਂਡ ਨੇ ਫੈਸਲਾ ਕੀਤਾ ਕਿ 1997 ਤੱਕ ਉਹ ਹਾਂਗਕਾਂਗ ਤੋਂ ਆਪਣਾ ਕਬਜ਼ਾ ਖਤਮ ਕਰ ਦੇਗਾ ਔਰ ਹੁਣ ਇਹ ਹਾਂਗਕਾਂਗ ਚਾਈਨਾ ਦਾ ਹਿੱਸਾ ਹੈ ਜੀ। 2010 ਦੇ ਵਿੱਚ ਪਲੇਨਸ ਜਿਹੜੇ ਨੇ ਉਹ ਜਰਮਨੀ, ਫਰਾਂਸ ਔਰ ਇਟਲੀ ਉਹਦੇ 'ਚ ਇੰਨਾ ਕੁ ਜਿਹੜਾ ਇੱਕ ਆਈਸਲੈਂਡ ਦੇ ਵਿੱਚ ਵੋਲਕੈਨੋ ਆਇਆ, ਇੰਨੀ ਜਿਹੜੀ ਹੈ ਧੂੜ ਅਸਮਾਨ ਦੇ ਵਿੱਚ ਉੱਡੀ ਕਿ ਇਹ ਜਿਹੜੇ ਜਹਾਜ਼ ਨੇ ਇਹਨਾਂ ਤਿੰਨਾਂ ਮੁਲਕਾਂ ਦੇ ਕਈ ਦਿਨ ਜ਼ਮੀਨ 'ਤੇ ਉੱਡ ਨਹੀਂ ਸਕੇ ਕਿਉਂਕਿ ਸਾਰੇ ਅਸਮਾਨ ਦੇ ਵਿੱਚ 4 ਚੁਫੇਰੇ ਡਸਟ ਹੀ ਡਸਟ ਸੀ ਉਸ ਵੋਲਕੈਨੋ ਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਤੁਹਾਡੇ ਲਈ ਹੈ, ਸੋਸ਼ਲ ਮੀਡੀਆ ਤੇ ਹੁੰਦੇ ਭੰਡੀ ਪ੍ਰਚਾਰ ਤੋਂ ਦੁਖੀ ਬਾਦਲ ਸਰਕਾਰ ਹੁਣ ਫੇਸਬੁੱਕ, ਟਵਿੱਟਰ ਅਤੇ ਬਲੌਗ ਤੇ ਆਪਣੀ ਹਾਜ਼ਰੀ ਲਵਾਏਗੀ। ਜੀ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹਨਾਂ ਨੇ ਓਮ ਲੌਜਿਕ ਕੰਪਨੀ ਹਾਇਰ ਕੀਤੀ ਹੈ। 1 ਕਰੋੜ 30 ਲੱਖ ਰੁਪਈਆ ਇਹਨਾਂ ਨੂੰ 2 ਸਾਲ 'ਚ ਦੇਣੇ ਲੋਕ ਸੰਪਰਕ ਵਿਭਾਗ ਦੇ ਥੱਲੇ, ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਉੱਥੇ ਤਾਂ ਕੇਬਲ ਤੇ ਇਹਨਾਂ ਦਾ ਕੰਟਰੋਲ, PTC ਜਿਹੜਾ ਉਹ ਵਹੀਕਲ ਹੈ ਝੂਠ ਬੋਲਣ ਦਾ, ਸਿੱਖ ਘਰਾਂ 'ਚ ਦਰਬਾਰ ਸਾਹਿਬ ਦੇ ਕੀਰਤਨ ਦਾ ਰਾਈਟ, ਉੱਥੇ ਹੋਰ ਕਿਸੇ ਨੂੰ ਸਿਰ ਚੁੱਕਣ ਨਹੀਂ ਦਿੰਦੇ। ਅਜੀਤ ਅਖਬਾਰ ਜਿਹੜੀ ਸਭ ਤੋਂ ਵੱਧ ਪੜ੍ਹੀ ਜਾਂਦੀ ਆ ਉਹਦੇ 'ਤੇ ਇਹਨਾਂ ਦਾ ਕੰਟਰੋਲ ਜੀ। ਸੋ ਹੁਣ ਤੱਕ ਜਿਹੜਾ ਦੂਜਿਆਂ ਦੇ ਕੋਲ ਸੋਰਸ ਸੀ ਜਿਹਦੇ ਰਾਹੀਂ ਇਹਨਾਂ ਦੀਆਂ ਅਸਲ ਕਰਤੂਤਾਂ ਜਗਜ਼ਾਰ ਹੁੰਦੀਆਂ, ਸੋਸ਼ਲ ਨੈਟਵਰਕ ਹੈ, ਉਹਦੇ 'ਚ ਜਿਹੜੀ ਹੈ WhatsApp ਤੋਂ ਲੈ ਕੇ ਤੇ ਬੇਸ਼ੱਕ ਉਹ ਟਵਿੱਟਰ ਹੈ ਔਰ ਫੇਸਬੁੱਕ ਹੈ, ਦੂਸਰੇ ਸਾਰੇ ਸਾਧਨ ਨੇ। ਸੋ ਹੁਣ ਮਤਲਬ ਇਹ ਹੈ ਵੀ ਇਹਨਾਂ ਨੇ ਲੋਕਾਂ ਦਾ ਪੈਸਾ ਖਰਚ ਕੇ, ਪਬਲਿਕ ਜਿਹਨੂੰ ਤੁਸੀਂ ਟੈਕਸ ਪੇਅਰਸ ਮਨੀ ਕਹਿੰਦੇ ਹੋ, ਉਹਦੇ ਥੱਲੇ ਆਪਣਾ ਪਿਓ ਪੁੱਤਰ ਜਿਹੜੇ ਨੇ ਉਹ ਆਪਣਾ ਨਾਂ ਲਿਸ਼ਕਾਣਗੇ। ਔਰ ਮੈਨੂੰ ਕੱਲ੍ਹ ਹੀ ਜਦੋਂ ਦੀਵਾਨ ਸੀ ਗਲੈਨ ਰੌਕ 'ਚ ਤੇ ਰਾਗੀ ਸਿੰਘਾਂ ਨੇ ਜਦੋਂ ਕੋਈ ਗੁਰਬਾਣੀ ਦਾ ਸ਼ਬਦ ਪੜ੍ਹਦੇ ਆ ਸੰਗਤ ਨੂੰ ਵੀ ਕਿਹਾ ਕਿ ਜੀ ਉੱਚੀ ਬੋਲੋ। ਉਹਨਾਂ ਨੇ ਕਿਹਾ ਇੱਥੇ ਕਿਹੜਾ ਪਿਓ ਪੁੱਤਰ ਦਾ ਰਾਜ ਹੈ ਜਿੱਥੇ ਗੁਰਬਾਣੀ ਨਹੀਂ ਪੜ੍ਹਨ ਦੇਣੀ ਉਹਨਾਂ ਨੇ, ਉੱਚੀ ਪੜ੍ਹਿਆ ਤੁਹਾਨੂੰ ਗ੍ਰਿਫਤਾਰ ਕਰ ਲੈਣਗੇ।
ਸੋ ਮਤਲਬ ਇਹ ਇੱਕ ਬੜਾ ਸੈਟੀਅਰ ਸੀ, ਵਿਅੰਗ ਸੀ ਕਿ ਵੀ ਉੱਥੇ ਅੱਜ ਹਾਲ ਇਹ ਹੈ ਕਿ ਵੀ ਔਰ ਇਹ ਹੋ ਰਿਹਾ ਮਾਲਵੇ ਜਿਹੜਾ ਕੋਈ ਗੁਰਮਤ ਦਾ ਪ੍ਰਚਾਰ ਕਰਨਾ ਚਾਹੁੰਦਾ ਉਹਦੇ ਖਿਲਾਫ ਕੇਸ ਰਜਿਸਟਰ ਕਰ ਲੈਂਦੇ ਨੇ, ਆ ਕੇ ਚੱਲਦੇ ਦੀਵਾਨ ਰੁਕਵਾਏ ਨੇ। ਸੋ ਹੁਣ ਇਹ ਜਿਹੜਾ ਮਾੜਾ ਮੋਟਾ ਇਨਫੋਰਮੇਸ਼ਨ ਦਾ ਸਾਧਨ ਸੀ, ਇੱਥੇ ਵੀ ਇਹ ਜਿਹੜੇ ਨੇ ਉਹ ਮਿਸ ਇਨਫੋਰਮੇਸ਼ਨ ਪੈਦਾ ਕਰਨਗੇ। ਸੋ ਹੋਰ ਹੁਣ ਇਹਦੇ ਤੇ ਕੀ ਕਹਿ ਸਕਦੇ ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਆਨੰਦ ਲਾਲ ਜੀ ਦੀ 10ਵੇਂ ਪਾਤਸ਼ਾਹ ਨੂੰ ਜਿਹੜੀ ਸਮਰਪਿਤ ਉਹਨਾਂ ਦੀ ਰਚਨਾ ਹੈ ਅਜ਼ ਸਲਤਨਤ ਦਹਮ, ਜਿਸ ਨੂੰ ਪੰਜਾਬੀ 'ਚ ਗੰਜਨਾਮਾ ਕਹਿੰਦੇ ਨੇ, ਉਸ ਦੇ 5 ਸ਼ੇਅਰ ਜਿਹੜੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਾਰੀਫ ਦੇ ਵਿੱਚ ਕਹੇ, ਉਸ ਨੂੰ ਸ਼ੇਅਰ ਕਰਾਂਗੇ। ਪਹਿਲੇ, ਖਾਜ਼ਨੇ ਹਰ ਗੰਜ ਗੁਰੂ ਗੋਬਿੰਦ ਸਿੰਘ, ਮਰਹਮੇ ਹਰ ਰੰਜ ਗੁਰੂ ਗੋਬਿੰਦ ਸਿੰਘ। ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਰੱਬ ਦੇ ਖਜ਼ਾਨਿਆਂ ਦੇ ਖਜ਼ਾਨਚੀ ਨੇ, ਉਹਨਾਂ ਦੇ ਵੀ ਖਜ਼ਾਨਚੀ ਨੇ। ਖਾਜ਼ਨੇ ਹਰ ਗੰਜ, ਖਜ਼ਾਨਾ ਗੰਜ ਨੂੰ ਕਹਿੰਦੇ ਨੇ ਕਿ ਹਰ ਖਜ਼ਾਨੇ ਦੇ ਖਜ਼ਾਨਚੀ ਨੇ। ਮਰਹਮੇ ਹਰ ਰੰਜ, ਮਰਮ ਪੱਟੀ ਅਸੀਂ ਕਹਿੰਦੇ ਕਿ ਹਰ ਦੁੱਖ ਦੀ ਜਿਹੜੀ ਗੁਰੂ ਕਲਗੀਧਰ ਨੇ ਉਹ ਮਰਮ ਨੇ ਜੀ। ਦਾਵਰੇ ਆਫਾਕ ਗੁਰੂ ਗੋਬਿੰਦ ਸਿੰਘ, ਹਰ ਦੋ ਆਲਮ ਤਾਕ ਗੁਰੂ ਗੋਬਿੰਦ ਸਿੰਘ। ਦਾਵਰੇ ਆਫਾਕ ਹੁੰਦੇ ਸੰਸਾਰ ਦੇ ਮਾਲਕ, ਇਹ ਸਾਰੇ ਸੰਸਾਰ ਦੇ ਮਾਲਕ ਨੇ ਗੁਰੂ ਗੋਬਿੰਦ ਸਿੰਘ। ਔਰ ਹਰ ਦੋ ਆਲਮ ਤਾਕ, ਦੋਹਾਂ ਜਹਾਨਾਂ ਵਿੱਚ ਲਾਸਾਨੀ ਨੇ ਕਿ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ ਦੋਨਾਂ ਜਹਾਨਾਂ ਦੇ ਵਿੱਚ। ਹੱਕ ਖੁਦ ਵਸਾਫੇ ਗੁਰੂ ਗੋਬਿੰਦ ਸਿੰਘ, ਬਰਤਰੀ ਔਸਾਫੇ ਗੁਰੂ ਗੋਬਿੰਦ ਸਿੰਘ। ਕਿ ਖੁਦਾ ਰੱਬ ਖੁਦ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਾਰੀਫ ਕਰਦਾ ਹੈ। ਹੱਕ ਰੱਬ ਨੂੰ ਕਹਿੰਦੇ ਨੇ, ਖੁਦ ਵਸਾਫੇ ਕਿ ਖੁਦ ਰੱਬ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਾਰੀਫ ਕਰਦਾ ਹੈ। ਬਰਤਰੀ ਔਸਾਫੇ ਕਿ ਉਹ ਵੱਡਿਆਂ ਗੁਣਾਂ ਵਾਲੇ ਨੇ, ਗੁਣਾਂ ਦਾ ਖਜ਼ਾਨਾ ਨੇ ਗੁਰੂ ਗੋਬਿੰਦ ਸਿੰਘ ਜੀ। ਖਾਸਗਾਂ ਦਰ ਪਾਏ ਗੁਰੂ ਗੋਬਿੰਦ ਸਿੰਘ, ਕੁਦਸੀਆਂ ਬਾਰਾਏ ਗੁਰੂ ਗੋਬਿੰਦ ਸਿੰਘ। ਕਿ ਜਿਹੜੇ ਖਾਸ ਕਬੂਲੇ ਹੋਏ ਲੋਕ ਨੇ, ਰੱਬ ਨੂੰ ਜਿਹੜੇ ਪਿਆਰੇ ਨੇ, ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਤੇ ਜਿਹੜਾ ਸਿਰ ਰੱਖਦੇ ਨੇ। ਖਾਸਗਾਂ ਦਰ ਪਾਏ, ਉਹ ਵੀ ਉਸ ਦਰ ਤੇ ਖਲੋਤੇ ਨੇ। ਕਦਸੀਆਂ ਬਰਾਏ, ਕਿ ਕਦਸੀਆਂ ਕਹਿੰਦੇ ਨੇ ਐਂਜਲਸ, ਦੇਵਤੇ, ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਜਦਾ ਕਰਦੇ ਨੇ। ਤੇ ਅਖੀਰਲਾ ਸ਼ੇਅਰ ਹੈ, ਮਕਬਲਾ ਮਦਾਹ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਰਾ ਰਾਹ ਗੁਰੂ ਗੋਬਿੰਦ ਸਿੰਘ। ਮਕਬਲਾ ਮਦਾਹ ਕਿ ਜਿਹੜੇ ਪ੍ਰਵਾਨ ਹੋਏ ਨੇ, ਮਕਦਾਹ ਨੇ, ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੱਗੇ ਆਪਣਾ ਆਪ ਝੁਕਾਉਂਦੇ ਨੇ। ਜਾਨੋ ਦਿਲ ਰਾ ਰਾਹ ਗੁਰੂ ਗੋਬਿੰਦ ਸਿੰਘ, ਕਿ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਰਾ ਰਾਹ, ਘਟ ਦੀ ਜਾਣਨ ਵਾਲੇ ਨੇ, ਅੰਤਰਜਾਮੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦੇਖਦੇ ਰਹੋ TV 84 ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।